ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਕੁਛ ਹਫ਼ਤੇ ਪਹਿਲਾਂ ਨਿਊਯਾਰਕ ਦੇ ਵਿੱਚ ਇੱਕ ਮੰਦਿਰ ਦੇ ਬਾਹਰ ਗ੍ਰੈਫਿਟੀ ਲਿਖੀ ਗਈ ਸੀ। ਹੁਣ ਇਹ ਫਿਰ ਹੇਵਰਡ ਜਿਹੜਾ ਕੈਲੀਫੋਰਨੀਆ ਦੇ ਵਿੱਚ ਬੇ ਏਰੀਆ ਆ, ਉੱਥੇ ਵੀ ਐਗਜ਼ੈਕਟਲੀ ਸੇਮ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਗਈ ਹੈਗੀ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਹ ਜੋ ਪਿਕਚਰਸ ਆ ਉਹ ਐਕਸ ਦੇ ਉੱਤੇ, ਜਿਸ ਜੋ ਫਾਰਮਰ ਟਵਿੱਟਰ ਸੀ, ਉਹਦੇ ਉੱਤੇ ਪਾਈਆਂ ਹੈਗੀਆਂ। ਉਹਨਾਂ ਨੇ ਇਹ ਕਿਹਾ ਵੀ ਹਿੰਦੂ ਟੈਂਪਲ ਅਟੈਕ ਕੀਤਾ ਗਿਆ ਆ ਤੇ ਜਿਹੜੇ ਖਾਲਿਸਤਾਨੀ ਸਪੋਰਟਰਸ ਆ, ਉਹਨਾਂ ਵੱਲੋਂ ਸਾਨੂੰ ਥ੍ਰੈਟ ਹੈਗੀ ਆ। ਸੋ ਅਸੀਂ ਵਾਰ-ਵਾਰ ਕਹਿ ਰਹੇ ਹਾਂ, ਪਹਿਲੀ ਵਾਰੀ ਵੀ ਕਿਹਾ ਸੀ ਵੀ ਜਦੋਂ ਨਿਊਯਾਰਕ ਦੇ ਵਿੱਚ ਮੰਦਿਰ ਦੇ ਬਾਅਦ ਜੋ ਇਸ ਤਰ੍ਹਾਂ ਦੀ ਗ੍ਰੈਫਿਟੀ ਲਿਖੀ ਗਈ ਸੀ ਵੀ ਇਹਦੇ 'ਚ ਸਿੱਖਾਂ ਦਾ ਕੋਈ ਹੱਥ ਨਹੀਂ ਹੈ। ਚਾਹੇ ਉਹ ਖਾਲਿਸਤਾਨੀ ਹੈਗਾ, ਚਾਹੇ ਨਹੀਂ ਹੈਗਾ। ਸਿੱਖ ਕਦੇ ਵੀ ਕਿਸੇ ਵੀ ਧਾਰਮਿਕ ਅਸਥਾਨ ਦੇ ਉੱਤੇ ਇੱਦਾਂ ਦੀ ਜਿਹੜੀ ਘਿਨਾਉਣੀ ਹਰਕਤ ਨਹੀਂ ਕਰਦੇ ਹੈਗੇ। ਇਹ ਜਾਂ ਤਾਂ ਖੁਦ ਉਹਨਾਂ ਦੇ ਬੰਦੇ ਆ ਤੇ ਜਾਂ ਕੋਈ ਜਿਹੜੇ ਗਵਰਨਮੈਂਟ ਦੇ ਏਜੰਟ ਆ, ਕਿਉਂਕਿ ਸਾਰਾ ਕੁਝ ਤੁਹਾਡੇ ਸਾਹਮਣੇ ਪਹਿਲਾਂ ਪ੍ਰੂਵ ਹੋ ਚੁੱਕਾ ਆ। ਆਸਟ੍ਰੇਲੀਆ ਦੇ ਵਿੱਚ, ਬਰੈਂਪਟਨ ਦੇ ਵਿੱਚ, ਉਸ ਤੋਂ ਬਾਅਦ ਸਰੀ ਦਾ ਜਿਹੜਾ ਟੈਂਪਲ ਦਾ ਪ੍ਰਧਾਨ ਸੀ, ਜਦੋਂ ਉਸਨੇ ਸਾਹਮਣੇ ਆ ਕੇ ਗਿਆ ਵੀ ਮੇਰੀ ਤਾਂ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਜੇ ਜੀ, ਜੀ। ਸ਼ੂਟਿੰਗ ਹੋਈ ਆ ਉਹਦੇ ਘਰ ਤੇ ਉਹਦਾ ਕੋਈ ਨਾ ਖਾਲਿਸਤਾਨੀਆਂ ਨਾਲ ਲੈਣਾ ਦੇਣਾ, ਨਾ ਸਿੱਖਾਂ ਨਾਲ ਲੈਣਾ ਦੇਣਾ। ਸੋ ਇੱਕ ਤਰ੍ਹਾਂ ਨਾਲ ਫੇਰ ਬਦਨਾਮ ਕਰਨ ਦੀ ਗੱਲ ਆ। ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ, ਖਾਸ ਕਰਕੇ ਗੁਰੂ ਘਰ ਆ ਬੇ ਏਰੀਏ ਦੇ, ਉਹਨਾਂ ਨੂੰ ਬੇਨਤੀ ਕਰਦੇ ਭਾਈ ਤੁਹਾਨੂੰ ਕੁਛ ਨਾ ਕੁਛ ਅਵਾਰਡ ਰੱਖਣਾ ਚਾਹੀਦਾ। ਇਹ ਉਸ ਟਾਈਮ ਦੇ ਉੱਤੇ ਗੱਲ ਤੋਰੀ ਵੀ ਗਈ ਸੀ, ਪਰ ਮੁੜ ਕੇ ਸਾਰੇ ਚੁੱਪ ਕਰ ਗਏ, ਕਿਉਂਕਿ ਪ੍ਰੋਬਲਮ ਕੀ ਹੈ ਇਹਦੇ ਨਾਲ ਨਾ, ਸਾਰੀ ਕੌਮ ਦੀ ਵੀ ਬਦਨਾਮੀ ਹੁੰਦੀ ਆ। ਬਦਨਾਮੀ ਸਿੱਖਾਂ ਦੀ ਹੁੰਦੀ ਆ ਤੇ ਜੇ ਸਿੱਖ ਬੋਲੂਗੇ ਨਹੀਂ ਤਾਂ ਫਿਰ ਇਹ ਚੁੱਪ ਰਹਿਣ ਦਾ ਮਤਲਬ ਇਹੀ ਆ ਵੀ ਸਮਥਿੰਗ ਇਜ਼ ਰੋਂਗ, ਹਨਾ। ਸੋ ਸਾਨੂੰ ਓਪਨਲੀ ਜਿਹੜਾ ਇਹਦੇ ਅਗੇਂਸਟ ਬੋਲਣਾ ਚਾਹੀਦਾ ਵੀ ਅਸੀਂ ਕਿਸੇ ਦੇ ਉਲਟ ਨਹੀਂ ਹੈ, ਤੇ ਇਹ ਅਵਾਰਡ ਜ਼ਰੂਰ ਰੱਖਣਾ ਚਾਹੀਦਾ। ਨਿਊਯਾਰਕ ਵਾਲੇ ਜਿਹੜੇ ਆ, ਨਿਊਯਾਰਕ ਦੇ ਪੁਲਿਸ ਸਰਵਿਸਿਜ਼, ਜੋ ਪੁਲਿਸ ਡਿਪਾਰਟਮੈਂਟ ਆ, ਉਹ ਕਹਿੰਦੇ ਆ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ, ਹਜੇ ਸਾਨੂੰ ਜਿਹੜਾ ਉਹਦੇ ਬਾਰੇ ਨਹੀਂ ਪਤਾ ਲੱਗ ਸਕਿਆ। ਜੀ, ਤੇ ਇਸ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਉੱਦਾਂ ਜੇ ਦੇਖਿਆ ਜਾਵੇ ਪੈਟਰਨ ਸੇਮ ਆ। ਜਿੱਥੇ-ਜਿੱਥੇ ਰੈਫਰੈਂਡਮ ਦੀ ਵੋਟ ਹੁੰਦੀ ਆ, ਉੱਥੇ-ਉੱਥੇ ਵੈਂਡਲਿਜ਼ਮ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤੇ ਇਵੈਂਚੁਅਲੀ ਇਹ ਪਤਾ ਲੱਗਦਾ ਹੈ ਵੀ ਇਹ ਵੈਂਡਲਿਜ਼ਮ ਕਰਨ ਦੇ ਵਿੱਚ ਇਹਨਾਂ ਦਾ ਆਪਣਾ ਹੀ ਜਿਹੜਾ ਉਹ ਹੱਥ ਰਿਹਾ ਆ। ਇੱਕ ਸਿੱਖਾਂ ਨੂੰ ਬਦਨਾਮ ਜਿਹੜੀ ਆ ਉਹ ਕਰਨ ਦੀ ਇੱਕ ਕੋਝੀਆਂ ਸਾਜ਼ਿਸ਼ਾਂ ਜਿਹੜੀਆਂ ਆ ਉਹ ਹੋਈਆਂ। ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਇਹਨਾਂ ਚੀਜ਼ਾਂ ਦਾ ਪਰਦਾਫਾਸ਼ ਹੋਇਆ। ਹੁਣ ਦੇਖੋ ਪਿਛਲੇ ਇੰਨੇ ਦਿਨਾਂ ਤੋਂ ਹੋਇਆ ਆ, ਉੱਥੇ ਕੈਮਰੇਜ਼ ਹੋਣੇ ਚਾਹੀਦੇ ਸੀਗੇ, ਪਰ ਜੀ ਉਹਦੀ ਕੋਈ ਵੀ ਚੀਜ਼ ਜਿਹੜੀ ਅਜੇ ਤੱਕ ਸਾਹਮਣੇ ਨਹੀਂ ਆਈ। ਹੁਣ ਇਸ ਮਾਮਲੇ ਦੇ ਵਿੱਚ ਵੀ ਇਹ ਸਿਰਫ ਤੇ ਸਿਰਫ ਇੱਕ ਪਾੜਾ ਪਾਉਣ ਦੀ ਜਿਹੜੀ ਉਹ ਇੱਕ ਕੋਸ਼ਿਸ਼ ਵੀ ਕਹਿ ਸਕਦੇ ਹਾਂ ਵੀ ਇੱਥੇ ਭਾਈਚਾਰਿਆਂ ਦੇ ਵਿੱਚ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਸੇਮ ਉਸੇ ਤਰਜ਼ ਦੇ ਉੱਤੇ, ਉਸੇ ਪੈਟਰਨ ਦੇ ਉੱਤੇ ਚੱਲ ਰਿਹਾ ਜੋ ਉੱਥੇ ਭਾਰਤ ਵਿੱਚ ਹੁੰਦਾ ਆ, ਤੇ ਜੋ ਪਹਿਲਾਂ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਆ ਉਹ ਹੋ ਚੁੱਕਾ ਹੈਗਾ ਆ। ਸੋ ਬਹੁਤ ਹੀ ਸੁਚੇਤ ਸਿੱਖਾਂ ਨੂੰ ਜਿਹੜਾ ਇਸ ਦੇ ਵਿੱਚ ਰਹਿਣਾ ਚਾਹੀਦਾ ਆ। ਇਸ ਨੂੰ ਨਾਲ ਦੇ ਨਾਲ ਜਿਹੜਾ ਇਹਦਾ ਖੰਡਨ ਕਰਦੇ ਹੋਏ, ਤੇ ਜਿੱਦਾਂ ਤੁਸੀਂ ਕਿਹਾ ਵੀ ਇਨਾਮ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਆ, ਮੋਹਰੇ ਆਉਣਾ ਚਾਹੀਦਾ ਆ ਵੀ ਭਾਈ ਇੱਦਾਂ ਦੀ ਚੀਜ਼ ਨਾ ਪਹਿਲੋਂ ਕਦੀ ਸਿੱਖਾਂ ਨੇ ਕੀਤੀ ਹੈ ਤੇ ਨਾ ਹੀ ਜਿਹੜੀ ਉਹ ਕਰਨੀ ਹੈ। ਕੋਈ ਇਹ ਥੋੜ੍ਹੀ ਆ ਵੀ ਕੋਈ ਪਹਿਲੀ ਵਾਰੀ ਪ੍ਰੋਟੈਸਟ ਕਿਸੇ ਚੀਜ਼ ਦੇ ਉੱਤੇ ਜਾਂ ਮੋਦੀ ਦੇ ਉਲਟ ਤੇ ਜਿਹੜਾ ਉਹ ਹੋ ਰਿਹਾ ਹੈ, ਜਾਂ ਖਾਲਿਸਤਾਨ ਦੀ ਬੜੀ ਨਵੀਂ ਮੰਗ ਆ ਤੇ ਇਹਨਾਂ ਨੇ ਤਾਂ ਜਿਹੜਾ ਇਹ ਕਰ ਦਿੱਤਾ। ਇਹ ਸ਼ਰੇਆਮ ਜਿਹੜਾ ਆ ਉਹੀ ਇੱਕ ਪੈਟਰਨ ਦੇ ਤਹਿਤ ਸਿੱਖਾਂ ਨੂੰ ਬਦਨਾਮ ਕਰਨ ਦੀ, ਤੇ ਇੱਕ ਹੁਣ ਉੱਥੇ ਵੋਟਾਂ ਵੀ ਆ, ਉਹਨਾਂ ਨੇ ਉੱਥੇ ਮੋਦੀ ਨੇ ਵੋਟਾਂ ਵੀ ਕਰਾਉਣੀਆਂ ਆ, ਤੇ ਇੱਥੇ ਇਸ ਦੇ ਵਿੱਚ ਲੋਕਾਂ ਵਿੱਚ ਨਫ਼ਰਤ ਭਰਨ ਦੀ ਜਿਹੜੀ ਇੱਕ ਟੀਕੇ ਆ, ਉਹ ਇੱਕ ਕਹਿ ਸਕਦੇ ਵੀ ਭਾਰਤੀ ਸਟੇਟ ਵੱਲੋਂ ਇਹ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਸੋ ਸਭ ਤੋਂ ਜ਼ਿਆਦਾ ਜਿਹੜੇ ਹਿੰਦੂ ਪਰਿਵਾਰ ਵੀ ਆ, ਉਹ ਗੁਰੂ ਘਰਾਂ ਦੇ ਵਿੱਚ ਜਾਂਦੇ ਆ। ਅੱਜ ਤੱਕ ਕਿਸੇ ਨੂੰ ਕਿਸੇ ਨੇ ਕਦੀ ਕੁਛ ਕਿਹਾ ਹੈ? ਕਦੀ ਵੀ ਨਹੀਂ ਏਦਾਂ ਦੀ ਜਿਹੜੀ ਉਹ ਚੀਜ਼ ਜਿਹੜੀ ਉਹ ਹੋਈ। ਸੋ ਇਹ ਸਿਰਫ ਤੇ ਸਿਰਫ ਹੋਰ ਕੁਛ ਨਹੀਂ, ਇਹ ਇੱਕ ਜਿਹੜੀ ਗੱਲ ਭਟਕਾਉਣ ਦੀ ਕੋਸ਼ਿਸ਼ ਆ, ਕਿਉਂਕਿ ਇੰਡੀਆ ਇੱਥੇ ਕਸੂਤਾ ਫਸਿਆ ਆ। ਪੰਨੂ ਹੁਣਾਂ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਉਹ ਫਸਿਆ ਪਿਆ ਆ। ਨਿੱਜਰ ਹੁਣਾਂ ਦਾ ਜਿਹੜਾ ਕਤਲ ਕਰਾਇਆ ਆ, ਉਸ ਦੇ ਵਿੱਚ ਐਵੀਡੈਂਸ ਜਿਹੜੇ ਉਹ ਸਾਹਮਣੇ ਆ, ਤੇ ਸਿਰਫ ਇੱਕ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੈਗੀ ਆ। ਇੱਥੇ ਇਹਨਾਂ ਨੇ ਹੁਣ ਇਹ ਪ੍ਰੋਪੇਗੈਂਡਾ ਬਿਰਤਾਂਤ ਜਿਹੜਾ ਉਹ ਸਿਰਜ ਰਹੇ ਆ ਵੀ ਸਾਨੂੰ ਜਿਹੜੇ ਸਿੱਖ ਸੈਪਰੇਟਿਸਟ, ਜਿਨ੍ਹਾਂ ਨੂੰ ਕਹਿ ਰਿਹਾ ਵੀ ਖਾਲਿਸਤਾਨ ਦੀ ਮੰਗ ਕਰਨ ਵਾਲੇ ਜਾਂ ਉਸ ਦੇ ਨਾਲ ਉਹਨਾਂ ਤੋਂ ਹਮਦਰਦੀ ਖਤਰਾ ਰੱਖਣ ਆ। ਵਾਲੇ, ਉਹਨਾਂ ਤੋਂ ਜਿਹੜਾ ਇਹ ਖਤਰਾ ਆ। ਤੇ ਇਹ ਇੱਕ ਸਿਰਫ ਤੇ ਸਿਰਫ ਇੱਕ ਕੋਝੀ ਚਾਲ ਜਿਹੜੀ ਜੀ ਉਹ ਲੱਗ ਰਹੀ ਹੈ, ਤੇ ਕੱਲੀ ਇਸ ਦਾ ਰਾਜਕਮਲ ਸਿੰਘ ਪਰਦਾਫਾਸ਼ ਜੀ, ਹੋਣਾ ਸਿੱਖਾਂ ਚਾਹੀਦਾ। ਨੂੰ ਨਹੀਂ, ਇਹ ਅਮਰੀਕਨ USA ਨੂੰ ਵੀ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਆ। ਅਮਰੀਕਾ ਇੱਕ ਇਦਾਂ ਦਾ ਮੁਲਕ ਆ ਜਿੱਥੇ ਆਪਾਂ ਦੇਖਦੇ ਹਾਂ ਵੀ ਕਿਸੇ ਨੂੰ ਚਾਹੇ ਤੁਸੀਂ ਗੁਰਦੁਆਰਾ ਸਾਹਿਬ ਬਣਾ ਲਓ, ਮੰਦਿਰ ਬਣਾ ਲਓ, ਮਸਜਿਦ ਬਣਾ ਲਓ, ਚਰਚ ਬਣਾ ਲਓ, ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਸਾਰੇ ਇੱਕ ਦੂਜੇ ਦੀ ਜਿਹੜੀ ਰਿਸਪੈਕਟ ਕਰਦੇ ਹੈਗੇ ਆ।
ਐਜ਼ ਏ ਅਮਰੀਕਨ ਸਿਟੀਜ਼ਨ ਸਾਨੂੰ ਇਹਦੇ ਅਗੇਂਸਟ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਆ। ਇਹ ਜਿਹੜਾ ਅਮਰੀਕਾ ਦਾ ਅਕਸ਼ ਆ ਉਸ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਤੇ ਜਲਦੀ ਤੋਂ ਜਲਦੀ ਇਹ ਬੰਦੇ ਫੜੇ ਜਾਣੇ ਚਾਹੀਦੇ ਤੇ ਪੂਰੇ ਐਕਸਪੋਜ਼ ਕਰਨੇ ਚਾਹੀਦੇ ਵੀ ਕੌਣ ਬੰਦੇ ਹੈਗੇ ਆ ਜਿਹੜੇ ਇਹ ਸ਼ਰਾਰਤ ਕਰ ਰਹੇ ਹੈਗੇ ਆ, ਤਾਂ ਕਿ ਜਿਹੜੀਆਂ ਬੜੀ ਪੀਸਫੁਲ ਕਮਿਊਨਿਟੀਜ਼ ਇੱਥੇ ਰਹਿ ਰਹੀਆਂ ਹੈਗੀਆਂ ਆ ਤੇ ਉਹਨਾਂ ਦੇ ਵਿੱਚ ਇਹ ਪਾੜਾ ਪਾਉਣ ਦਾ ਜਿਹੜਾ ਕੋਸ਼ਿਸ਼ ਕਰ ਰਹੇ ਹੈਗੇ। ਜੀ, ਹੁਣ ਤੁਸੀਂ ਦੇਖੋ ਵੀ ਇੱਕ ਜਾਣਬੁੱਝ ਕੇ ਹੁਣ ਇਹ ਕਿਸ ਤਰੀਕੇ ਦੇ ਨਾਲ ਕਰ ਰਹੇ ਆ। ਸੈਂਟਾ ਕਲਾਰਾ ਮੰਦਿਰ ਦੇ ਵਿੱਚ ਕਿਸੇ ਨੇ ਕੋਈ ਚੋਰੀ ਕੀਤੀ ਆ ਤੇ ਉਹ ਵੀ ਇਹਦੇ ਨਾਲ ਜੋੜ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹ ਇਨਸੀਡੈਂਟ ਹੋਏ ਆ। ਅਜੇ ਕਹਿੰਦੇ ਵੀ ਉਹਨੂੰ ਵੈਰੀਫਾਈ ਜਿਹੜਾ ਆ ਉਹ ਨਹੀਂ ਕੀਤਾ, ਜਿਹੜਾ ਉਹ ਜਾ ਸਕਿਆ ਹੈਗਾ। ਸੋ ਕਿਸੇ ਨੇ ਕੋਈ ਰੋਬਰੀ ਕੀਤੀ ਹੋਵੇ ਕਿਸੇ ਪਾਸੇ ਤੇ ਉਹਦਾ ਕੋਈ ਲੈਣ ਦੇਣ ਨਾ ਹੋਵੇ ਸਾਰੀ ਚੀਜ਼ ਦੇ ਵਿੱਚ। ਤੁਸੀਂ ਦੇਖੋ ਵੀ ਕਿੱਦਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਮਲਗੋਭਾ ਕਰਕੇ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਭਾਈ ਉਦੋਂ ਉਹਨਾਂ ਨੇ ਬਿਆਨ ਤਾਂ ਜਿਹੜਾ ਉਹ ਦੇ ਦਿੱਤਾ ਸੀਗਾ, ਪਰ ਸਾਰਿਆਂ ਨੂੰ ਮਿਲ ਕੇ ਭਾਈ ਇਸ ਚੀਜ਼ ਦੇ ਵਿੱਚ ਜਿਹੜੀ ਆ ਉਹ ਮੋਹਰੇ ਆਉਣਾ ਚਾਹੀਦਾ ਵੀ ਇਸ ਚੀਜ਼ ਦਾ ਪੂਰੀ ਤਰ੍ਹਾਂ ਐਕਸਪੋਜ਼ ਹੋਣਾ ਚਾਹੀਦਾ ਵੀ ਇਹ ਕਿਹੜੇ ਜਿਹੜੇ ਲੋਕ ਆ ਇਸ ਚੀਜ਼ ਨੂੰ ਇਹ ਕਰਾ ਰਹੇ ਆ, ਕਿਉਂ ਜਾਣ-ਬੁੱਝ ਕੇ ਇਹਨਾਂ ਨੂੰ ਬਦਨਾਮ ਕਰਨ ਦੀ, ਸਿੱਖਾਂ ਨੂੰ ਬਦਨਾਮ ਕਰਨ ਦੀ, ਅਮਰੀਕਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿਉਂਕਿ ਇਹ ਪ੍ਰੋਪੇਗੈਂਡਾ ਇਹ ਚਲਾਉਣਾ ਚਾਹ ਰਹੇ ਆ ਵੀ ਉੱਥੇ ਖਾਲਿਸਤਾਨੀਆਂ ਨੂੰ ਜਾਂ ਸਿੱਖ ਸੈਪਰੇਟਿਸਟ ਆ ਉਹਨਾਂ ਨੂੰ ਜੀ ਖੁੱਲ੍ਹ ਆ, ਉਹ ਇੱਦਾਂ ਕਰਦੇ ਆ, ਉਹ ਉੱਦਾਂ ਕਰਦੇ ਆ। ਇਹ ਇੱਕ ਬਿਰਤਾਂਤ ਜਿਹੜਾ ਉਹ ਸਿਰਜਿਆ ਜਾ ਰਿਹਾ ਆ। ਸੋ ਸਿੱਖਾਂ ਨੂੰ ਬਹੁਤ ਹੀ ਜਿਹੜਾ ਇੱਥੇ ਧਿਆਨ ਦੇ ਨਾਲ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ ਤੇ ਅਜਿਹੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ ਉਹਦੇ ਵਿੱਚ ਆਪਣੇ ਪੱਧਰ ਦੇ ਉੱਤੇ ਡੈਫੀਨੇਟਲੀ ਆਪ ਜਿਹੜੀ ਹੈਲਪ ਕਰਕੇ ਇਹਨਾਂ ਲੋਕਾਂ ਨੂੰ ਐਕਸਪੋਜ਼ ਜਿਹੜਾ ਉਹ ਕਰਨਾ ਚਾਹੀਦਾ ਆ, ਕਿਉਂਕਿ ਇਹ ਇਸ਼ਾਰਾ ਪੈਟਰਨ ਉਹੀ ਆ ਰਿਹਾ ਆ ਵੀ ਇਹ ਖੁਦ ਕਰਕੇ ਜਾਂ ਪਹਾੜੇ ਦੇ ਉੱਤੇ ਲੋਕਾਂ ਨੂੰ ਹਾਇਰ ਕਰਕੇ ਇਦਾਂ ਦੇ ਜਿਹੜੇ ਕੰਮ ਆ ਉਹ ਕਰਵਾਏ ਜਾ ਰਹੇ ਹੈਗੇ ਆ। ਸੋ ਤੁਸੀਂ ਦੇਖੋ ਭਈ ਜੇ ਇਹਨਾਂ ਜਿਹੜੀ ਬਿਲਡਿੰਗਸ ਹੈਗੀਆਂ ਧਾਰਮਿਕ ਸਥਾਨਾਂ ਉੱਥੇ ਕੈਮਰੇ ਨਹੀਂ ਲੱਗੇ, ਬੜੀ ਹੈਰਾਨੀ ਦੀ ਗੱਲ ਆ। ਕਿਸੇ ਦਾ ਛੋਟਾ ਜਿਹਾ ਸਟੋਰ ਵੀ ਹੋਵੇ ਉੱਥੇ ਕੈਮਰੇ ਲੱਗੇ। ਅੱਜ ਕੱਲ ਮੈਨੂੰ ਲੱਗਦਾ ਨਹੀਂ ਵੀ ਲੋਕਾਂ ਨੇ ਤਾਂ ਘਰਾਂ 'ਚ ਵੀ ਕੈਮਰੇ ਲਾਏ ਹੋਣ। ਲਾਏ ਆ ਜੀ, ਲਾਏ। ਸੋ ਇਹ ਬਿਲਕੁਲ ਬਾਹਰ ਆਉਣਾ ਚਾਹੀਦਾ ਹੈਗਾ। ਸੋ ਉਹੀ ਸ਼ਬਦਾਵਲੀ ਵੀ ਮੋਦੀ ਇਜ਼ ਏ ਟੈਰਰਿਸਟ, ਖਾਲਿਸਤਾਨ ਜਿੰਦਾਬਾਦ, ਇਹ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਇੰਡੀਆ 'ਚ ਇਲੈਕਸ਼ਨ ਹੋਣੀ ਆ, ਬਦਨਾਮ ਕਰ ਰਹੇ ਹੈਗੇ ਸਿੱਖਾਂ ਨੂੰ। ਬਹੁਤ ਸਾਰੇ ਜਿਹੜੇ ਆਪਣੇ ਬੰਦੇ ਆ ਉਹ ਵੀ ਪੰਜਾਬੀ ਵੀ ਭੈਣ ਭਰਾ ਉਹ ਵੀ ਕਹਿੰਦੇ ਵੀ ਕੀ ਜੀ ਰੌਲਾ ਚੱਲ ਰਿਹਾ ਜੇ। ਹੁਣ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਸੀ, ਕੈਲੀਫੋਰਨੀਆ ਦੀ ਜਿਹੜੀ ਸਟੇਟ ਅਸੈਂਬਲੀ ਨਹੀਂ ਉਹਨੀ ਚੱਲਣ ਦਿੱਤੀ, ਜਿਹੜੇ ਪ੍ਰੋ ਪੈਲਸਤੀਨੀਅਨ ਪ੍ਰੋਟੈਸਟਰ ਸੀਗੇ। ਸੋ ਭਾਈ ਇਹ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਆਪਣੀ ਜਿਹੜੀ ਫਰੀਡਮ ਆਫ ਸਪੀਚ ਦਾ ਹੱਕ ਹੈਗਾ ਆ, ਪਰ ਜਿਹੜੇ ਸਿੱਖ ਆ ਉਹ ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਇਦਾਂ ਦੀ ਜਿਹੜੀ ਆ ਸ਼ਰਾਰਤ ਨਹੀਂ ਕਰਦੇ, ਕਿਉਂਕਿ ਜਿੱਥੇ ਵੀ ਰੱਬ ਦਾ ਨਾਂ ਜਪਿਆ ਜਾਂਦਾ ਸਿੱਖ ਉਸ ਦੀ ਰਿਸਪੈਕਟ ਕਰਦੇ ਆ। ਮੈਂ ਉਦੋਂ ਵੀ ਦੱਸਿਆ ਸੀ ਜਦੋਂ ਨਿਊਯਾਰਕ ਦੇ ਵਿੱਚ ਹੋਇਆ ਸੀ ਵੀ ਸਰਹੰਦ ਦੇ ਵਿੱਚ ਸਾਰੀਆਂ ਬਿਲਡਿੰਗਾਂ ਢਾਹ ਦਿੱਤੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ, ਸਿਰਫ ਜਿਹੜੀਆਂ ਮਸਜਿਦਾਂ ਸੀਗੀਆਂ ਉਹੀ ਖੜੀਆਂ ਰਹੀਆਂ ਸੀਗੀਆਂ, ਉਹਨਾਂ ਨੂੰ ਕਿਸੇ ਨੂੰ ਨੁਕਸਾਨ ਨਹੀਂ ਕੀਤਾ ਸੀ। ਹਾਲਾਂਕਿ ਉਸ ਵੇਲੇ ਲੜਾਈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਹਦੇ ਨਾਲ ਸੀ। ਸੋ ਸਿੱਖ ਕਦੇ ਵੀ ਕਿਸੇ ਦੀ ਕਿਸੇ ਧਾਰਮਿਕ ਸਥਾਨ ਦੇ ਉੱਤੇ ਇਦਾਂ ਦੀ ਜਿਹੜੀ ਸ਼ਰਾਰਤ ਨਹੀਂ ਕਰਦੇ ਹੈਗੇ। ਤੇ ਜਿਹੜਾ ਹਿੰਦੁਸਤਾਨ ਦਾ ਗੁੱਡੀ ਮੀਡੀਆ ਹੈਗਾ ਉਹ ਬਿਲਕੁਲ ਫੇਰ ਬਦਨਾਮ ਕਰਨ ਨੂੰ ਨਹੀਂ ਹਟਦਾ। ਬਾਰ-ਬਾਰ ਉਹ ਸਿੱਖਾਂ ਤੇ ਬਲੇਮ ਲਾ ਦਿੰਦੇ ਵੀ ਤੁਹਾਨੂੰ ਜਦ ਪਤਾ ਹੀ ਨਹੀਂ ਜਾਂ ਪ੍ਰੂਵ ਨਹੀਂ ਹੋਇਆ, ਜਦੋਂ ਇੱਕ ਵਾਰ ਪ੍ਰੂਵ ਤਾਂ ਹੋਣ ਦਿਓ, ਬਾਹਰ ਤਾਂ ਆਣ ਦਿਓ। ਜੇ ਪੁਲਿਸ ਦੱਸੂਗੀ ਫੇਰ ਇਹ ਤੁਸੀਂ ਕਿਹੋ ਨਾ, ਫੇਰ ਤੁਸੀਂ ਕਹੀ ਜਾਂਦੇ ਵੀ ਖਾਲਿਸਤਾਨੀਆਂ ਨੇ ਕੀਤਾ ਹੈਗਾ ਜੀ, ਸਿੱਖਾਂ ਨੇ ਕੀਤਾ ਹੈਗਾ ਆ। ਈਵਨ ਇੱਥੇ ਦਾ ਜਿਹੜਾ ਇੱਕ ਕਾਂਗਰਸ ਦੇ ਲਈ ਟੰਡਨ ਲੜ ਰਿਹਾ ਇਲੈਕਸ਼ਨ, ਉਹਨੂੰ ਤਾਂ ਇਹ ਕਹਿਤਾ ਵੀ ਥੋੜੀ ਜਿਹੀ ਪੰਜਾਬੀ ਕਮਿਊਨਿਟੀ ਦੇ ਬੰਦੇ ਜਿਹੜੇ ਖਰਾਬ ਕਰ ਰਹੇ ਆ। ਸੋ ਇਦਾਂ ਦੇ ਜਿਹੜੇ ਬੰਦੇ ਆ ਨਾ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ, ਪਲੱਸ ਸਾਡੀਆਂ ਆਰਗੇਨਾਈਜੇਸ਼ਨਸ ਨੂੰ ਅੱਗੇ ਆਉਣਾ ਚਾਹੀਦਾ ਵੀ ਸਾਡੀਆਂ ਜਿਹੜੀਆਂ ਸਿੱਖਾਂ ਨੂੰ ਬਦਨਾਮ ਕਰ ਰਹੇ ਆ ਤੇ ਅਸੀਂ ਇਹਦੇ ਵਿੱਚ ਅੱਗੇ ਜਾ ਕੇ ਕੀ ਆ ਰਹੇ ਹਾਂ। ਕੰਟੈਕਟ ਕਰੋ ਸਿੱਧੇ FBI ਨੂੰ, ਪੁਲਿਸ ਨੂੰ, ਲੋਕਲ ਨੂੰ ਵੀ ਭਾਈ ਅਸੀਂ ਤੁਹਾਡੇ ਨਾਲ ਆ 100%। ਅਵਾਰਡ ਰੱਖਣਾ ਅਵਾਰਡ ਰੱਖੋ ਤਾਂ ਕਿ ਜਿਹੜੇ ਇਦਾਂ ਦੇ ਸ਼ਰਾਰਤੀ ਲੋਕ ਆ ਉਹਨਾਂ ਨੂੰ ਫੜਿਆ ਜਾ ਸਕੇ ਤੇ ਜਿਹੜੇ ਸਿੱਖਾਂ ਨੂੰ ਬਦਨਾਮ ਕਰਨ ਦਾ ਜਿਹੜਾ ਕੋਈ ਮੌਕਾ ਨਹੀਂ ਗਵਾਉਂਦੇ ਉਹਨਾਂ ਨੂੰ ਵੀ ਐਕਸਪੋਜ਼ ਕੀਤਾ ਜਾਵੇ। ਜੀ, ਜੀ, ਬਿਲਕੁਲ, ਬਿਲਕੁਲ।